ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਨੇ, ਵੈਸੇ ਤਾਂ ਇੱਕ ਨਸ਼ਿਆਂ ਦੀ ਅੱਗ, ਇੱਕ ਹੋਰ ਮਸਲਿਆਂ ਦੀ ਅੱਗ, ਉਹ ਤਾਂ ਆਪਾਂ ਧੁਖਦੀ ਰਹਿੰਦੀ ਆਪਾਂ ਦੇਖਿਆ, ਪਰ ਕਣਕਾਂ ਨੇ ਦਾ ਵੀ ਕਾਫੀ ਨੁਕਸਾਨ ਹੋਇਆ। ਪਰ ਕਹਿੰਦੇ ਕਿ ਪੰਜਾਬ ਦੇ ਵਿੱਚ ਪੰਜਾਬ ਸੜ ਰਿਹਾ, ਬਲ ਰਿਹਾ, ਪਰ ਜਿਹੜਾ ਨੀਰੋ ਆ ਉਹ ਕਹਿੰਦੇ ਭੰਗੜੇ ਪਾ ਰਿਹਾ। ਪ੍ਰਵੀਨ ਜੀ, ਬਿਲਕੁਲ ਇਹਦੇ ਵਿੱਚ ਨਾ ਤੁਸੀਂ 2-3 ਪਹਿਲੂਆਂ ਤੋਂ ਇਸ ਘਟਨਾਕ੍ਰਮ ਨੂੰ ਸਮਝਿਓ। ਇੱਕ ਘਟਨਾਕ੍ਰਮ ਇਹ ਹੈ ਕਿ ਬਹੁਤ ਸੋਸ਼ਲ ਮੀਡੀਆ ਤੇ ਮਤਲਬ ਤਸਵੀਰਾਂ ਆ ਰਹੀਆਂ ਨੇ, ਵੀਡੀਓ ਆ ਰਹੀਆਂ ਨੇ, ਜਦੋਂ ਸੈਂਕੜੇ ਏਕੜ ਖੇਤਾਂ ਨੂੰ ਅੱਗ ਲੱਗੀ ਆ ਤੇ ਲੋਕ ਭੱਜੇ ਫਿਰ ਰਹੇ ਨੇ, ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਪਰ ਰੁਕ ਨਹੀਂ ਰਿਹਾ। ਹੁਣ ਇਹਦੇ ਲਈ ਕੀ ਹਵਾ ਦਾ ਤੇਜ਼ ਚੱਲਣਾ, ਕੀ ਮੌਸਮ ਦੀ ਇਹ ਤਬਦੀਲੀ, ਕੀ ਬਿਜਲੀ ਦੇ ਟਰਾਂਸਫਾਰਮਰ ਤੋਂ ਕੋਈ ਚਿੰਗਾਰੀ ਗਿਰਨਾ, ਉਹਦੇ ਕਾਰਨ ਅੱਗ ਲੱਗ ਰਹੀ ਹੈ, ਕੀ ਟਰੈਕਟਰਾਂ ਦੇ ਸਲੈਂਸਰਾਂ ਦੇ ਵਿੱਚੋਂ ਜਿਹੜੇ ਅੱਜ ਕੱਲ੍ਹ ਚਿੰਗਾਰੀਆਂ ਨਿਕਲਦੀਆਂ ਉਹ ਚੋਂ ਅੱਗ ਲੱਗ ਰਹੀ ਆ, ਕੀ ਇਹ ਕੋਈ ਜਨਰੇਟਰ ਚਲਾ ਲਿਆ ਸੀ, ਕੋਈ ਸਿਸਟਮ ਲਾ ਲਿਆ, ਉਹ ਚੋਂ ਅੱਗ ਲੱਗ ਰਹੀ ਆ, ਕੀ ਕੋਈ ਸ਼ਰਾਰਤਨ ਅੱਗ ਲਾ ਰਿਹਾ ਜਾਣ ਬੁੱਝ ਕੇ, ਜਾਂ ਮਤਲਬ ਕਿ ਅਸੀਂ ਕਾਹਲੇ ਇੰਨੇ ਹੋ ਗਏ ਕਿ ਮੇਰੀ ਕਣਕ ਸੰਭਾਲੀ ਗਈ, ਮੈਂ ਆਪਣੇ ਨਾੜ ਨੂੰ ਸਾੜ ਕੇ ਪਰੇ ਹੋਵਾਂ, ਬਾਕੀ ਜਿਹਦਾ ਫੁੱਕਦਾ ਫੁੱਕ ਜਾਵੇ, ਕਿ ਉਹ ਵਰਤਾਰੇ ਚੋਂ ਹੈ। ਇਹ ਕਈ ਕਾਰਨ ਨੇ, ਉਹ ਸਾਰੇ ਕਾਰਨ ਸਾਨੂੰ ਪਛਾਣਨੇ ਪੈਣੇ, ਔਰ ਸਾਨੂੰ ਇਸ ਦੇ ਉੱਤੇ ਸਹਿਜਤਾ ਨਾਲ ਕੰਮ ਕਰਨਾ ਪੈਣਾ, ਨਹੀਂ ਤਾਂ ਵਰਤਾਰਾ ਵੱਧਦਾ ਜਾਊਗਾ। ਇਸ ਨੂੰ ਰੋਕੋਗੇ ਕਿਵੇਂ? ਕਿਉਂਕਿ ਇੰਨੀ ਸੁੱਕੀ ਹੁੰਦੀ ਹੈ ਕਿ ਉਹ ਤਾਂ ਤੁਸੀਂ ਰੋਕ ਹੀ ਨਹੀਂ ਸਕਦੇ। ਜੇ ਬਾਹ ਵੀ ਦਓਗੇ, ਵਿੱਚ ਨਾੜ ਵਿੱਚ ਹੁੰਦਾ, ਉਹ ਨਾੜ ਤੋਂ ਨਾੜ ਅੱਗੇ ਤਾਂ ਫਿਰ ਚਿੰਗਾਰੀ ਉੱਡ ਕੇ ਉੱਧਰ ਗਿਰੀ। ਤੇ ਇਸ ਵਾਰ ਕਹਿੰਦੇ ਜੀ ਹਵਾ ਦਾ ਰੁੱਖ ਹੈ ਜਾਂ ਹਵਾ ਚੱਲ ਵੱਧ ਰਹੀ ਹੈ, ਇਹ ਵੀ ਇੱਕ ਕਾਰਨ ਨੇ। ਜਾਂ ਅਸੀਂ ਇਹ ਮੰਨਦੇ ਹਾਂ ਕਿ ਇਸ ਵਾਰ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਪ੍ਰਚਾਰ ਹੋ ਰਿਹਾ, ਇੰਨੀਆਂ ਵੀਡੀਓ ਆ ਰਹੀਆਂ, ਇਸ ਲਈ ਨੁਕਸਾਨ ਪਹਿਲਾਂ ਵੀ ਏਦਾਂ ਹੀ ਹੁੰਦੇ ਸੀ, ਕਿ ਇਹ ਵੀ ਇੱਕ ਪਹਿਲੂ ਹੈ। ਪਰ ਮੈਂ ਕਹਿੰਦਾ ਚਾਹੇ ਨੁਕਸਾਨ ਘੱਟ ਹੈ ਚਾਹੇ ਵੱਧ ਹੈ, ਬਿਲਕੁਲ ਸਹੀ, ਸਿਸਟਮ ਤੇ ਸਰਕਾਰ ਉੱਥੇ ਦਿਖਣੀ ਚਾਹੀਦੀ ਹੈ। ਸਹੀ। ਮੈਂ ਕਹਿੰਦਾ ਤੁਸੀਂ ਇਸ ਚੀਜ਼ ਦੀ ਭਰਪਾਈ 100% ਨਹੀਂ ਕਰ ਸਕਦੇ, ਤੁਸੀਂ ਉਹਦਾ 100% ਮੁੱਲ ਨਹੀਂ ਮੋੜ ਸਕਦੇ, ਪਰ ਦੁੱਖ ਦੀ ਘੜੀ 'ਚ ਜੇ ਤੁਹਾਡਾ ਨੁਮਾਇੰਦਾ, ਤੁਹਾਡਾ ਅਫਸਰ, ਤੁਹਾਡਾ ਅਧਿਕਾਰੀ, ਤੁਹਾਡਾ ਨਗਰ, ਤੁਹਾਡੇ ਅਹੁਦੇਦਾਰ, ਪੰਚ, ਸਰਪੰਚ, ਹੈ ਨਾ, MLA, MP ਖੜੇ ਦਿਖ ਜਾਣ, ਤਾਂ ਬੰਦੇ ਨੂੰ ਹੌਸਲਾ ਹੁੰਦਾ ਕਿ ਮੇਰੇ ਨਾਲ 4 ਜੀ ਖੜੇ ਨੇ। ਬਿਲਕੁਲ ਸਹੀ। ਸੋ ਉਹਦੇ ਵਿੱਚੋਂ ਕੋਈ ਨਾ ਕੋਈ ਹੱਲ ਵੀ ਨਿਕਲਿਆ ਹੁੰਦਾ, 4 ਛਿੱਲੜ ਵੀ ਇਕੱਠੇ ਕਰ ਲਏ ਜਾਂਦੇ ਨੇ। ਚਲੋ ਅਗਲੀ ਵਾਰ ਨੂੰ ਬੀਜਣ ਲਈ ਕੋਈ ਪ੍ਰਬੰਧ ਕਰਤੀ ਹੈ, ਨਿਆਣਿਆਂ ਲਈ ਘਰ ਲਈ ਕੋਈ ਰਾਸ਼ਨ ਪੱਤਰ ਕਰ, ਕੁਛ ਹੋ ਜਾਂਦਾ। ਪਰ ਜਦੋਂ ਤੁਸੀਂ ਭਗੌੜੇ ਹੋਵੋ ਤੇ ਫਿਰ ਹੱਲ ਕੀ ਹੋਊਗਾ? ਹੁਣ ਇੱਕ ਸਵਾਲ ਇਸ ਸਾਰੇ ਵਰਤਾਰੇ 'ਚ ਬਹੁਤ ਵੱਡਾ ਉੱਭਰਿਆ ਕਿ ਵੀ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ, ਫਿਰ ਦਿੱਲੀ ਤੱਕ ਧੂੰਆਂ ਦਿਖਦਾ ਸਾਡਾ, ਫਿਰ ਦਿੱਲੀ ਤੱਕ ਚੀਕਾਂ ਵੱਜਦੀਆਂ। ਤੇ ਹੁਣ ਇਹ ਜਦੋਂ ਖੇਤਾਂ ਨੂੰ, ਖੜੀ ਫਸਲ ਨੂੰ ਅੱਗ ਲੱਗ ਰਹੀ ਹੈ, ਹੁਣ ਕਿਸੇ ਨੂੰ ਅੱਗ ਦੀ ਲਾਟ ਵੀ ਨਹੀਂ ਦਿਖਦੀ, ਧੂੰਆਂ ਤਾਂ ਚਲੋ ਬਹੁਤ ਦੂਰ ਦੀ ਗੱਲ ਹੈ, ਤਾਂ ਲਾਟਾਂ ਨੇ, ਇਹ ਤਾਂ ਐਡਾ ਭਾਂਬੜ ਮਚ ਰਿਹਾ, ਫਿਰ ਕਿਉਂ ਨਹੀਂ ਦਿਖਦਾ? ਫਿਰ ਦੂਸਰਾ ਸਵਾਲ ਇਹਦੇ ਵਿੱਚ ਇਹ ਵੀ ਉੱਭਰਿਆ ਕਿ ਪ੍ਰਸ਼ਾਸਨ ਜਦੇ ਚਲਾਨ ਕੱਟਣ ਆ ਜਾਂਦਾ ਜਦੋਂ ਕਿ ਜੀ ਤੁਸੀਂ ਪਰਾਲੀ ਨੂੰ ਅੱਗ ਲਾਤੀ, ਤੇ ਹੁਣ ਖੇਤਾਂ ਨੂੰ ਅੱਗ ਲੱਗ ਗਈ, ਹੁਣ ਕੋਈ ਤੁਸੀਂ ਭਰਪਾਈ ਕਰਨਾ ਚੈੱਕ ਤੁਰੰਤ ਲੈ ਕੇ ਕਿਉਂ ਨਹੀਂ ਆਏ? ਹੁਣ ਤੁਸੀਂ ਉਹਦੀ ਥਾਂ ਤੇ ਚੈੱਕ ਕੱਟ ਕੇ ਲੈ ਕੇ ਕਿਉਂ ਨਹੀਂ ਆਏ ਕਿ ਲਓ ਜੀ DC ਸਾਹਿਬ ਨੇ ਜਦ ਚੈੱਕ ਭੇਜਤਾ, ਕਹਿ ਲਓ ਜੀ 15,000 ਰੁਪਏ ਤੱਕ 1 ਏਕੜ ਦੇ ਮੁਆਵਜ਼ੇ ਦਾ ਸਰਕਾਰੀ ਪ੍ਰਬੰਧਨ ਹੈਗਾ, ਉਹ ਵੀ ਬਸ਼ਰਤੇ ਕਿ ਜੀ ਇਹ ਚੰਗਿਆਰੀ ਤੋਂ ਲੱਗੀ ਹੋਵੇ, ਜੀ ਬਿਜਲੀ ਤੋਂ ਅੱਗ ਲੱਗੀ ਹੋਵੇ। ਠੀਕ ਹੈ, ਕਈ MLA ਇੰਨੇ ਸਿਆਣੇ ਹੁੰਦੇ ਨੇ ਕਿ ਉਹ ਅਜਿਹੀ ਸਥਿਤੀ ਦੇ ਵਿੱਚ ਬਿਜਲੀ ਵਿਭਾਗ ਦੇ ਖਾਤੇ 'ਚ ਪਾ ਦਿੰਦੇ ਨੇ ਸਾਰੀ ਗੱਲ, ਜੇ ਨਾ ਵੀ ਉੱਧਰੋਂ ਲੱਗੀ ਹੋਵੇ ਤਾਂ ਵੀ, ਕਿ ਮੈਂ ਵੀ ਆਪਣੇ ਬੰਦਿਆਂ ਨੂੰ ਹਰਜਾਨਾ ਦਵਾਉਣਾ। ਪਰ ਜੇ MLA ਨੂੰ ਸਮਝ ਅਕਲ ਹੋਵੇ ਤੇ ਸਿਸਟਮ ਨੂੰ ਚਲਾਉਣਾ ਆਉਂਦਾ ਹੋਵੇ ਤਾਂ ਹੀ ਹੈ ਨਾ। ਇਹ ਵੀ ਇੱਕ ਪਹਿਲੂ ਹੈਗਾ। ਦੂਸਰੇ ਪਾਸੇ ਇੱਕ ਪਿੰਡ ਦਾ ਨੌਜਵਾਨ ਆਪਣੇ ਖੇਤਾਂ 'ਚ ਲੱਗੀ ਅੱਗ ਨੂੰ ਆਪਣੇ ਪਿਓ ਨੂੰ ਸੰਭਾਲਦਿਆਂ ਹੋਇਆ ਛਾਤੀ ਪਿੱਟ ਕੇ ਕਹਿ ਰਿਹਾ ਕਿ ਉਹ ਭਰਾਵੋ, ਜਿਹੜੇ 10-10 ਲੱਖ ਦੇ ਇੱਕ ਰੇਟ ਦੇ ਇਨਾਮ ਦਿੰਦੇ ਹੋ, ਹੈਨਾ, ਜਿਹੜੇ ਤੁਸੀਂ ਐਡੀਆਂ ਗੱਡੀਆਂ ਕਬੱਡੀ ਕੱਪਾਂ 'ਚ ਬਾਰ ਦਿੰਦੇ ਹੋ ਇਨਾਮਾਂ 'ਚ, ਉਹਨਾਂ ਦੀ ਬਜਾਏ ਆਪਾਂ 4 ਪਿੰਡ ਮਿਲ ਕੇ ਆਪਣੀ ਫਾਇਰ ਗ੍ਰੇਡਾਂ ਕਿਉਂ ਨਹੀਂ ਲੈ ਲੈਂਦੇ? ਫਿਰ ਉਹਨਾਂ ਦਾ ਕੀ ਫਾਇਦਾ ਹੋ ਜਾਂ ਕੰਮਾਂ ਦਾ, ਜੇ ਫਿਰ ਇਹਨਾਂ ਦਿਨਾਂ 'ਚ ਉਹਨਾਂ ਬਾਰੇ ਝੱਕਣਾ ਹੁੰਦਾ ਸਰਕਾਰ ਕਰਨੀ, ਆਪਾਂ ਉਹਦੀ ਬਜਾਏ ਇਹ ਲੈ ਲਓ। ਸੋ ਉਹ ਵੀ ਗੱਲ ਗੌਰ ਕਰਨ ਵਾਲੀ। ਦੂਸਰਾ ਜਿਹੜਾ ਤੁਸੀਂ ਸਵਾਲ ਕੀਤਾ ਕਿ ਇਸ ਮੌਕੇ ਜਦੋਂ ਖੇਤਾਂ ਨੂੰ ਅੱਗ ਲੱਗੀ ਹੋਵੇ, ਕਣਕ ਦੇ ਨੁਕਸਾਨ ਹੋ ਰਹੇ ਹੋਣ, ਮੰਡੀਆਂ 'ਚ ਕੰਮ ਚੱਲ ਰਿਹਾ ਹੋਵੇ, ਕਣਕ ਦੀ ਆਮਦ ਹੋਵੇ, ਤੇ ਪੰਜਾਬ ਸਰਕਾਰ ਦੰਗ ਜੇ ਭਰੇ ਕਿ ਲਓ ਜੀ ਅਸੀਂ 50 ਤਹਿਸੀਲਦਾਰ ਤੇ 166 ਨਾਇਬ ਤਹਿਸੀਲਦਾਰ ਬਦਲਤੇ, ਕਿ ਭਰਾਵਾ ਜੇ ਕੱਲ ਨੂੰ ਪਟਵਾਰੀ ਕਾਨੂੰਗੋ ਨੇ ਇਹ ਹਿਸਾਬ ਕਿਤਾਬ ਵੀ ਲਾਉਣਾ ਕਿ ਕਿੰਨਾ ਨੁਕਸਾਨ ਹੈ ਕਿੰਨਾ ਨਹੀਂ, ਗਿਰਦਾਵਰੀ ਕਰਨੀ ਵੀ ਹੈ, ਤਾਂ ਉਹ ਸਾਰਾ ਲੇਖਾ ਜੋਖਾ ਜਾ ਕੇ ਤਹਿਸੀਲਦਾਰਾਂ ਦੇ ਦਫ਼ਤਰਾਂ 'ਚ ਨਿਬੜਦਾ। ਉਹ ਸਾਰੇ ਕੰਮ ਕਾਰ ਉੱਥੇ ਹੀ ਹੁੰਦੇ ਨੇ। ਸੋ ਤੁਸੀਂ ਇਹਨਾਂ ਦਿਨਾਂ 'ਚ ਉਹਨਾਂ ਦੀਆਂ ਬਦਲੀਆਂ, ਤੇ ਇਹ ਬਦਲੀਆਂ ਨਾਲ ਭ੍ਰਸ਼ਟਾਚਾਰ ਮੁੱਕਣ ਦੀ ਗਰੰਟੀ ਲੈ ਲਓਗੇ ਕਿ ਹਾਂ ਜੀ, ਮਤਲਬ ਕਿ ਇਹ ਜਿੱਥੇ ਵੀ ਜਾਣਗੇ ਉੱਥੇ ਭ੍ਰਸ਼ਟਾਚਾਰ ਨਹੀਂ ਹੋਊਗਾ। ਸੋ ਜਦੋਂ ਉਹਨਾਂ ਨੇ ਕੰਮ ਛੱਡਿਆ ਸੀਗਾ
ਤੇ ਤੁਸੀਂ ਉਹਨਾਂ ਨੂੰ ਕੱਢਣ ਦੀ ਪ੍ਰਕਿਰਿਆ ਸੀਗੇ ਕਿ ਮਾਸਟਰ ਲਾ ਦਾਂਗੇ, ਡਾਕਟਰ ਲਾ ਦਾਂਗੇ, ਜਿਸਕਾ ਕੰਮ ਉਸੀ ਕੋ ਸਾਜੇ। ਤੋ ਸਾਰਿਆਂ ਨੂੰ ਪਤਾ ਕਿ ਇਹ ਕੰਮ ਨਾ ਮਾਸਟਰਾਂ ਨੇ ਕਰਨਾ, ਡਾਕਟਰਾਂ ਨੇ ਕਰਨਾ, ਜਿਹਨਾਂ ਨੂੰ ਅਧਿਕਾਰ ਦਿੱਤੇ ਸੀ ਕਿਸੇ ਨੇ ਰਜਿਸਟਰੀ ਨਹੀਂ ਕੀਤੀ। ਅਗਲਾ ਕਹਿੰਦਾ ਕਿ ਕੱਲ ਨੂੰ ਸਾਡੇ ਗੱਲ ਪੈ ਜੂ, ਕੁਛ ਉਲਟ ਪੁਲਟ ਹੋ ਗਿਆ, ਅਸੀਂ ਨਹੀਂ ਕਰਦੇ। ਜੀ ਤੇ ਹੁਣ ਜਦੋਂ ਤਹਿਸੀਲਦਾਰਾਂ ਨੂੰ ਵਾਪਸੀ ਅਹੁਦਿਆਂ ਤੇ ਦੇ ਰਹੇ ਹੋ, ਉਹਨਾਂ ਨੂੰ ਨਿਯੁਕਤੀਆਂ ਪੱਤਰ ਦੇ ਰਹੇ ਹੋ ਤੇ ਆ ਬਦਲੀਆਂ ਦੀਆਂ ਗੱਲਾਂ ਕਰ ਰਹੇ ਹੋ, ਫਿਰ ਉਸ ਮੌਕੇ ਜਦੋਂ ਇਹ ਸਾਰੀ ਪ੍ਰਕਿਰਿਆ ਵਾਪਰ ਰਹੀ ਹੋਵੇ, ਇਹ ਕਿੰਨੀ ਕੁ ਸਮਝਦਾਰੀ ਦਾ ਫੈਸਲਾ ਹੈ। ਤੇ ਇੱਕ ਵੀਡੀਓ ਜਿਹੜੀ ਇਹ ਸਾਰੇ ਵਰਤਾਰੇ 'ਚ ਸਭ ਤੋਂ ਵੱਧ ਪ੍ਰਚਲਿਤ ਹੋ ਰਹੀ ਆ, ਠੀਕ ਹੈ ਉਹ ਹੋ ਰਹੀ ਹੈ ਕਿ ਕੁੜਤਾ ਪਜਾਮਾ ਪਾਇਆ ਇੱਕ ਮੁੰਡੂ ਜਿਹਾ, ਮਤਲਬ ਭਗਤ ਸਿੰਘ ਦੇ ਰੰਗ ਵਾਲੀ ਦੱਸ ਕੇ ਆਪਣੇ ਸਿਰ ਤੇ ਪੱਗ ਬੰਨ੍ਹ ਕੇ, ਹੈ ਨਾ, ਉਹ ਟਾਹਣੀਆਂ ਚੱਕੀ ਭੱਜਿਆ ਫਿਰ ਰਿਹਾ ਕਿ ਲਓ ਜੀ ਅੱਗ ਬੁਝਾਓ, ਅੱਗ ਬੁਝਾਓ। ਵੀਡੀਓ ਖੂਬ ਘੁੰਮ ਰਹੀ ਹੈ। ਬਤੌਰ ਮੈਂਬਰ ਪਾਰਲੀਮੈਂਟ ਹੁੰਦਿਆਂ ਭਗਵੰਤ ਮਾਨ ਕਦੇ ਖੇਤਾਂ 'ਚ ਫੋਨ ਲੈ ਕੇ ਇੱਧਰ ਨੂੰ ਭੱਜ ਰਿਹਾ, ਕਦੇ ਖੇਤਾਂ 'ਚ ਫੋਨ ਲੈ ਕੇ ਉੱਧਰ ਨੂੰ ਫੋਨ ਕਰ ਰਿਹਾ, ਕਦੇ ਟਾਹਣੀਆਂ ਤੋੜ ਕੇ ਖੁਦੇ ਅੱਗ ਬੁਝਾਉਣ ਲੋਕਾਂ ਦੇ ਨਾਲ ਲੱਗਿਆ। ਉਹ ਵੀਡੀਓ ਬਹੁਤ ਚੱਲਦੀ। ਉਹ ਕਹਿੰਦੇ ਵੀ ਬੰਦਾ ਪਛਾਣ ਲਓ, ਇਹ ਬੰਦਾ ਉਹੀ ਹੈ ਜਿਹੜਾ ਮੁੱਖ ਮੰਤਰੀ ਬਣਨ ਲਈ ਕਾਹਲਾ ਸੀ ਤੇ ਆਪ ਹੱਥੀਂ ਅੱਗ ਬੁਝਾਉਂਦਾ ਸੀ। ਤੇ ਹੁਣ ਵੀ ਤਾਂ ਪੰਜਾਬ ਦੇ ਖੇਤਾਂ ਨੂੰ ਅੱਗ ਲੱਗੀ ਹੋਈ ਹੈ। ਹੁਣ ਨਾ ਤੇਰਾ ਕੋਈ ਐਮਐਲਏ ਬੋੜਿਆ, ਨਾ ਤੇਰਾ ਕੋਈ ਮੰਤਰੀ ਬੋੜਿਆ, ਨਾ ਤੂੰ ਬੋੜਿਆ, ਨਾ ਤੇਰੀ ਸਰਕਾਰ ਬੋੜੀ, ਤੇ ਤੈਨੂੰ ਭੰਗੜਾ ਪਾਉਣਾ ਜ਼ਿਆਦਾ ਜ਼ਰੂਰੀ ਹੈ। ਪੰਜਾਬ ਸੜਦਾ ਸੜ ਜਾਊ। ਫਿਰ ਉਹ ਰੋਮ ਨੂੰ ਲੱਗੀ ਅੱਗ ਤੇ ਨੀਰੋ ਬੰਸਰੀ ਵਜਾਉਂਦਾ ਰਿਹਾ। ਫਿਰ ਹੁਣ ਪੰਜਾਬ ਤਾਂ ਪੁੱਛੂਗਾ ਹੀ ਕਿ ਪੰਜਾਬ ਨੂੰ ਅੱਗ ਲੱਗੀ ਆ ਤੇ ਤੂੰ ਭੰਗੜੇ ਪਾਉਣ ਲਈ, ਜਿਨ੍ਹਾਂ ਨੇ ਉਂਗਲੀਆਂ ਤੇ ਨਚਾਇਆ, ਉਹਨਾਂ ਲਈ ਨੱਚਣ ਜਾ ਰਿਹਾ। ਉਹ ਆਪਾਂ ਪਿਛਲੇ 2-3 ਦਿਨਾਂ ਤੋਂ ਖਬਰ ਦਾ ਹਵਾਲਾ ਦਿੰਦੇ ਆ ਰਹੇ ਸੀ ਕਿ ਪਤਾ ਲੱਗ ਰਿਹਾ ਕਿ 8-10 ਜਵਾਕ ਕੱਢਤੇ, ਉਹਦੀ ਥਾਂ ਤੇ 25-30 ਦਿੱਲੀ ਵਾਲੇ ਆ ਰਹੇ ਨੇ। ਉਹ ਆ ਗਈ ਜੀ ਖਬਰ, ਉਹ ਤਾਂ ਜਨਤਕ ਹੋ ਗਿਆ ਇਹ ਮਾਮਲਾ ਕਿ 20 ਜਵਾਕ ਫੋਨ ਤੇ ਹੀ ਘਰਾਂ ਨੂੰ ਤੋਰਤੇ ਪੰਜਾਬ ਦੇ, ਤੇ ਦਿੱਲੀ ਵਾਲਿਆਂ ਦੀ 30 ਦੀ ਲਿਸਟ ਦੇ ਦਿੱਤੀ ਗਈ ਆ, ਤੇ 70,000 ਰੁਪਇਆ ਤਨਖਾਹ ਤੇ ਬਿਨਾਂ ਇੰਟਰਵਿਊ ਆਈ ਕਾਗਜ਼ ਪੱਤਰੀ ਲੰਘਾ ਦੇਣੇ ਆ ਉਹ, ਤੇ ਉਹ ਰੱਖ ਲੈਣੇ ਆ ਜੀ। ਸੋ ਜਿਨ੍ਹਾਂ ਨੇ ਤੁਹਾਨੂੰ ਉਂਗਲਾਂ ਤੇ ਨਚਾ ਰਹੇ ਨੇ, ਜਿਹੜੇ ਤੁਹਾਨੂੰ ਜਿਨ੍ਹਾਂ ਦੇ ਲਈ ਤੁਸੀਂ ਨੱਚਣ ਜਾ ਰਹੇ ਹੋ, ਉਹਨਾਂ ਨੂੰ ਪੁੱਛਦਾ ਲੋਕ ਕਿ ਆਹ ਧੋਖਾ ਕਰਨ ਲਈ ਮੈਨੂੰ ਮੁੱਖ ਮੰਤਰੀ ਬਣਾਇਆ। ਪਰ ਉਹਦੇ ਲਈ ਜਿਗਰਾ ਚਾਹੀਦਾ, ਉਹਦੇ ਲਈ ਜਾਨ ਚਾਹੀਦੀ ਹੈ ਲੱਤਾਂ 'ਚ, ਜਿਹੜੀ ਨਹੀਂ ਹੈ ਤੁਹਾਡੀ। ਸੋ ਬਿਲਕੁਲ ਪੰਜਾਬ ਸੜ ਰਿਹਾ ਤੇ ਸਾਡੇ ਵਾਲਾ ਨੀਰੋ ਭੰਗੜੇ ਪਾ ਰਿਹਾ। ਤੁਸੀਂ ਕਿਹਾ ਸਰਕਾਰ ਨਦਾਰਦ ਹੈ, ਬਿਲਕੁਲ ਗੈਰ ਹਾਜ਼ਰ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਹਨਾਂ ਦਾ ਇੱਕ ਵਿਧਾਇਕ ਹੈ ਨਰੇਸ਼ ਕਟਾਰੀਆ, ਉਹ ਗਏ ਸੋਢੀ ਵਾਲਾ ਪਿੰਡ ਦੇ ਵਿੱਚ, ਜ਼ੀਰੇ ਦੇ ਇਲਾਕਿਆਂ ਦੇ ਵਿੱਚ ਇਹ ਪਿੰਡ ਪੈਂਦਾ। ਉੱਥੇ ਜਾ ਕੇ ਉਹਨਾਂ ਦੀ ਤੂੰ ਮੈਂ ਹੋ ਗਈ ਕਿਸਾਨਾਂ ਦੇ ਨਾਲ, ਤੇ ਉਹਨਾਂ ਦਾ ਇੱਕ ਸਾਥੀ ਰਫਲ ਕੱਢ ਕੇ ਦਿਖਾ ਰਿਹਾ। ਜਿਹੜੇ ਪੇਂਡੂਆਂ ਲੋਕਾਂ ਤੋਂ ਤੁਸੀਂ ਪੌੜੀਆਂ ਮੰਗ ਖੰਭਿਆਂ ਦੇ ਉੱਤੇ ਪੋਸਟਰ ਲਾਉਂਦੇ ਰਹੇ, ਕੰਧਾਂ ਪੁੱਛ ਕੇ ਪੋਸਟਰ ਲਾਉਂਦੇ ਰਹੇ, ਤੇ ਜਿਨ੍ਹਾਂ ਕੋਲੇ ਜਾਂਦੇ ਰਹੇ ਵੀ ਸਾਨੂੰ ਕਾਲੀ ਤੰਗ ਕਰਦੇ ਆ, ਪਰਚੇ ਪਾਉਂਦੇ ਆ ਸਾਡੇ ਤੇ, ਸਾਨੂੰ ਕਾਂਗਰਸੀ ਤੰਗ ਕਰਦੇ, ਸਾਨੂੰ ਬਚਾਓ, ਜਿਨ੍ਹਾਂ ਜਥੇਬੰਦੀਆਂ ਦੇ ਮੂਹਰੇ ਤੁਸੀਂ ਹੱਥ ਅੜਦੇ ਰਹੇ, ਜਿਨ੍ਹਾਂ ਤੋਂ ਮੰਗ ਕੇ ਰੋਟੀਆਂ ਖਾਂਦੇ ਰਹੇ ਦਿੱਲੀ ਧਰਨੇ ਦੇ ਵਿੱਚ, ਅੱਜ ਉਹਨਾਂ ਨੂੰ ਤੁਸੀਂ ਰਫਲਾਂ ਕੱਢ ਕੇ ਦਿਖਾ ਰਹੇ ਹੋ। ਨਰੇਸ਼ ਕਟਾਰੀਆ ਉੱਥੇ ਕਹਿ ਰਿਹਾ, ਹਾਂਜੀ ਬਿਲਕੁਲ, ਨਰੇਸ਼ ਕਟਾਰੀਆ ਉੱਥੇ ਕਹਿ ਰਿਹਾ, ਕਹਿੰਦਾ ਜੀ ਮੇਰਾ ਮੁੰਡਾ ਆਇਆ ਸੀ, ਉਹ ਕਹਿੰਦੇ ਮੁੰਡਾ ਆਇਆ ਸੀ 4 ਫੋਟੋਆਂ ਪਾ ਕੇ ਤੁਰ ਗਿਆ, ਫਿਰ ਉਹਦਾ ਅਸੀਂ ਕੀ ਕਰੀਏ? ਫੋਟੋ ਤਾਂ ਹਰੇਕ ਹੀ ਖਿਚਾ ਕੇ ਮੱਚੀ ਕਣਕ ਨਾਲ ਖਿਚਾ ਕੇ ਖੜ ਜੂਗਾ, ਪਾ ਦੂਗਾ ਸਨੈਪਚੈਟ ਤੇ ਇੰਸਟਾ ਤੇ, ਉਹਦੇ ਨਾਲ ਅੱਗ ਬੁਝਣੀ ਹੈ, ਉਹਦੇ ਨਾਲ ਕਿਸਾਨਾਂ ਦੀ ਫਸਲ ਮੁੜਿਆਉਣੀ ਹੈ। ਕਹਿੰਦਾ ਜੀ ਮੇਰਾ ਮੁੰਡਾ ਸੀ। ਹਾਂਜੀ, ਇਹ ਇਹਨਾਂ ਦਾ ਜਵਾਬ ਹੈ ਸਰਕਾਰ ਵਜੋਂ, ਇਹਨਾਂ ਦੇ ਵਿਧਾਇਕ ਦਾ ਜਵਾਬ ਆ।